ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਦਰਸ਼ਕੋ, ਪੰਜਾਬ ਗੱਭਰੂਆਂ ਜਵਾਨਾਂ ਦੀ ਧਰਤੀ, ਪੰਜਾਬ ਪੀਰਾਂ ਫਕੀਰਾਂ ਦੀ ਧਰਤੀ। ਇसी ਪੰਜਾਬ ਲਈ ਭਗਤ ਸਿੰਘ, ਉਦਮ ਸਿੰਘ ਵਰਗੇ ਯੋਧੇ ਸ਼ਹੀਦ ਹੋਏ। ਇसी ਪੰਜਾਬ ਦੇ ਗੱਭਰੂ ਤੇ ਮੁਟਿਆਰਾਂ ਦੇ ਨੂਰ ਦੀਆਂ ਲੋਕ ਮਸਾਲਾਂ ਦਿੰਦੇ ਸਨ, ਪਰ ਅੱਜ ਚੜ੍ਹਦੀ ਜਵਾਨੀ ਵਿੱਚ ਹੀ ਪੰਜਾਬੀ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨ। ਸਿਆਸੀ ਸਰਕਾਰਾਂ ਤੇ ਕ੍ਰਿਮੀਨਲਸ ਦੋਨੋਂ ਹੀ ਪੰਜਾਬ ਦੀ ਜਵਾਨੀ ਨੂੰ ਉਜਾੜ ਰਹੇ ਹਨ। ਭਾਰਤ ਦੀ ਸਰਕਾਰ ਨੇ ਤਾਂ ਪਹਿਲਾਂ ਹੀ ਪੰਜਾਬ ਤੋਂ ਮੂੰਹ ਫੇਰਿਆ ਹੋਇਆ ਹੈ, ਪਰ ਪੰਜਾਬ ਦੇ ਮੁੱਖ ਆਗੂ ਵੀ ਇਸ ਡਰੱਗਸ ਦੇ ਵਪਾਰ ਨੂੰ ਚਲਾਉਣ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ। ਪਰ ਇਸ ਸਭ ਦੇ ਬਾਵਜੂਦ ਕਾਲੇ ਕੁੱਪ ਹਨੇਰੇ ਵਿੱਚ ਇੱਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ, ਜੋ ਹਨ ਸ਼ਸ਼ੀਕਾਂਤ, ਸਾਬਕਾ ਡਾਇਰੈਕਟਰ ਜਨਰਲ ਪੰਜਾਬ ਪੁਲਿਸ। ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਘਰ ਬੈਠਣ ਦੀ ਬਜਾਏ ਪੰਜਾਬ ਵਿੱਚ ਡਰੱਗਸ ਦਾ ਖਾਤਮਾ ਕਰਾਉਣ ਲਈ ਨਸ਼ੇ ਵਿਰੋਧੀ ਮੰਚ ਅਤੇ ਹੋਰ NGO ਬਣਾ ਕੇ ਇੱਕ ਪੂਰੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਤੇ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਸ਼ਸ਼ੀਕਾਂਤ ਜੀ। ਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਸਾਡੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੈਮ, ਤੁਹਾਨੂੰ ਜਿਹਨੇ ਸਾਡੇ ਦਰਸ਼ਕ ਹੈਗੇ ਨੇ ਤੇ ਸੁਣਨ ਵਾਲੇ ਹੈਗੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਰੱਬ ਭਲਾ ਕਰੇ ਸਾਰਿਆਂ ਦਾ। ਜੀ ਸ਼ੁਕਰੀਆ ਵੀਰ ਜੀ। ਸਭ ਤੋਂ ਪਹਿਲਾਂ ਅਸੀਂ ਡੀਪ ਕੁਐਸਚਨ ਜਾਣ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਪਿਛਲੇ ਦਿਨਾਂ ਵਿੱਚ ਤੁਸੀਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਨਾਰਕੋ ਪੋਲਿਟਿਕਸ ਕੈਂਪੇਨ ਤੁਸੀਂ 3 ਫੇਸਿਸ ਵਿੱਚ ਕਰੋਗੇ। ਤੁਸੀਂ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ ਕਿ ਨਾਰਕੋ ਪੋਲਿਟਿਕਸ ਕੀ ਹੈ ਤੇ ਤੁਹਾਡੇ ਮੁਹਿੰਮ ਦੇ 3 ਫੇਸਿਸ ਕਿਹੜੇ ਨੇ, ਇਸ ਬਾਰੇ ਦੱਸੋ। ਜੀ ਦੇ ਬਾਰੇ ਮੈਂ ਤੁਹਾਨੂੰ ਪਹਿਲੇ ਇਹ ਦੱਸਣਾ ਚਾਹਾਂਗਾ, ਤੁਸੀਂ ਅਜੇ ਪਹਿਲੇ ਜਦੋਂ ਸ਼ੁਰੂ ਕੀਤਾ ਤੁਸੀਂ ਪੰਜਾਬ ਦੇ ਗੱਭਰੂ ਜਵਾਨਾਂ ਦੀ ਗੱਲ ਕੀਤੀ। ਹਾਂਜੀ, ਮੈਨੂੰ ਕਹਿਣ 'ਚ ਦੁੱਖ ਹੁੰਦਾ ਹੈਗਾ ਕਿ ਪੰਜਾਬ ਦੇ ਗੱਭਰੂ ਜਵਾਨ ਮੇਰੇ ਖਿਆਲ ਪਤਾ ਨਹੀਂ ਕਿੰਨੇ ਵਾਰੇ ਪਹਿਲੇ ਮੁੱਕੇ ਹੈਗੇ ਨੇ ਜੀ। ਅੱਜ ਦੀ ਤਰੀਕ 'ਚ ਪੰਜਾਬ ਦੀ 75% ਜਵਾਨੀ ਜਿਹੜੀ ਹੈਗੀ ਹੈ ਉਹ ਤੇ ਨਸ਼ਾ 'ਚ ਹੈਗੀ ਹੈ। ਹਾਂਜੀ, ਸਕੂਲ ਗੋਇੰਗ ਜਿਹੜੇ ਬੱਚੇ ਹੈਗੇ ਨੇ, ਸਕੂਲ ਜਾਂਦੇ ਨੇ, 65% ਕਿਸੇ ਨਾ ਕਿਸੇ ਵੇਲੇ ਉਹਨਾਂ ਨੇ ਨਸ਼ਿਆਂ ਦੀ ਵਰਤੋਂ ਕੀਤੀ ਹੈਗੀ ਹੈ ਜੀ। ਇਹਦੇ ਤੋਂ ਮਾੜੀ ਘਟਨਾ ਡਿਵੈਲਪਮੈਂਟ ਸਿਚੁਏਸ਼ਨ ਨਹੀਂ ਹੋ ਸਕਦੀ ਹੈ। ਹਾਂਜੀ, ਇਸ ਗੱਲ ਨੂੰ ਵੇਖਦੇ ਹੋਏ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ, ਜਦੋਂ ਮੈਂ ਜੇਲ ਡਿਪਾਰਟਮੈਂਟ 'ਚ ਮੇਰੀ ਪੋਸਟਿੰਗ ਹੋਈ ਸੀ ਉਸ ਵੇਲੇ ਮੇਰੀ ਅੱਖਾਂ ਖੁੱਲੀਆਂ ਸਨ ਜੀ। ਇੱਕ ਜੇਲ੍ਹ ਦਾ ਉੱਥੇ ਇੱਕ ਇਨਮੇਟ ਸੀ, ਉਹਦੇ ਨਾਲ ਮੈਂ ਗੱਲ ਕਰ ਰਿਹਾ ਸੀ ਤੇ ਉਹਨੇ ਕਿਹਾ ਕਿ ਪੰਜਾਬ ਦੀ ਵੱਡੀ ਇੱਕ ਜੇਲ੍ਹ ਦੇ ਵਿੱਚ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ 1 ਕਿਲੋ ਹੈਰੋਇਨ ਦੀ ਵਰਤੋਂ ਹੁੰਦੀ ਹੈ। ਹਾਂਜੀ, ਇੰਟਰਨੈਸ਼ਨਲ ਵੈਲਿਊ ਜਿਹੜੀ ਹੈਗੀ ਹੈ ਉਹਦੀ 5 ਕਰੋੜ ਰੁਪਏ ਹੁੰਦੀ ਹੈਗੀ ਹੈ ਜੀ। ਉਸ ਵੇਲੇ ਪੰਜਾਬ ਦੇ ਵਿੱਚ 29 ਜੇਲ੍ਹਾਂ ਸਨ। ਜੇ ਤੁਸੀਂ 29 ਕਿਲੋ ਹੈਰੋਇਨ ਨਾ ਲਾਓ, ਤੁਸੀਂ 10 ਕਿਲੋ ਹੈਰੋਇਨ ਲਾਓ, ਇਹਦਾ ਮਤਲਬ ਹੈ ਰੋਜ਼ ਉੱਥੇ ਉਸ ਵੇਲੇ 10 ਕਿਲੋ ਹੈਰੋਇਨ ਜਿਹਦੀ ਮਾਰਕੀਟ ਵੈਲਿਊ ਹੈਗੀ ਸੀ ਇੰਟਰਨੈਸ਼ਨਲੀ 50 ਕਰੋੜ ਰੁਪਏ ਦੀ ਹੈਰੋਇਨ ਦਾ ਰੋਜ਼ ਦਾ ਵਪਾਰ ਹੁੰਦਾ ਸੀ। ਇਹ ਸਾਡਾ ਪੰਜਾਬ ਦੀ ਹਾਲਤ ਹੈਗੀ ਹੈ। ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਸੀ, ਇਹ ਹੈਗੀ ਹਾਲਤ ਜ਼ਿਲ੍ਹਾ ਦੇ ਵਿਚਕਾਰ, ਜ਼ਿਲ੍ਹਾ ਦੇ ਬਾਹਰ ਦੀ ਹਾਲਤ ਤੇ ਇਹਦੇ ਤੋਂ ਵੀ ਬਦਤਰ ਹੈਗੀ, ਇਹਦੇ ਤੋਂ ਵੀ ਮਾੜੀ ਹੈਗੀ ਹੈ। ਹਾਂਜੀ, ਇਹ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਜਿਹੜਾ ਹੈਗਾ ਪਲਾਨ ਕੀਤਾ, ਜਿਹੜੇ ਵੀ ਸਾਡੇ ਮਿੱਤਰ ਹੈਗੇ ਆ, ਕਿ ਅਸੀਂ ਇੱਕ ਨਸ਼ਾ ਵਿਰੋਧੀ ਮੁਹਿੰਮ ਚਲਾਈਏ। ਹਾਂਜੀ, ਇਹਦੇ 'ਚ ਅਸੀਂ 3 ਫੇਜ਼ ਰੱਖੇ ਹੈਗੇ ਨੇ। ਪਹਿਲਾ ਫੇਜ਼ ਜਿਹੜਾ ਕਿ ਹੱਦ ਬਹੱਦ 10 ਮਹੀਨੇ ਤੋਂ ਲੈ ਕੇ 1 ਸਾਲ ਤੱਕ ਰੱਖਾਂਗੇ। ਉਹਦੇ 'ਚ ਅਸੀਂ ਸਿਰਫ ਇੱਕ ਲੋਕ ਲਹਿਰ ਖੜੀ ਕਰਨੀ ਹੈਗੀ ਹੈ। ਲੋਕਾਂ ਦੇ ਵਿਚਕਾਰ ਇੱਕ ਡਰ ਪੈ ਗਿਆ ਹੈਗਾ, ਇਹ ਜਿਹੜੇ ਸਮਗਲਰ ਹੈਗੇ ਨੇ ਤੇ ਇਹਨਾਂ ਦੇ ਸਮਗਲਰਾਂ ਦੇ ਜਿਹੜੇ ਰਾਖੀ ਹੈਗੇ ਨੇ, ਜਿਹਨਾਂ ਦਾ ਹੱਥ ਨਾ ਧੋਤੇ ਹੈਗੇ, ਉਹਨਾਂ ਦੇ ਬਾਰੇ ਹਾਂਜੀ ਇੱਕ ਲੋਕ ਲਹਿਰ ਖੜੀ ਹੋਣ ਦੇ ਬਾਅਦ ਸੈਕੰਡ ਫੇਜ਼ ਸਾਡਾ ਹੈਗਾ ਕਿ ਟੋਟਲ ਨਾਨ ਕੋਆਪਰੇਸ਼ਨ। ਹਾਂਜੀ, ਇਹ ਨਾਨ ਕੋਆਪਰੇਸ਼ਨ ਅਸੀਂ ਜਿਹੜੀ ਸਰਕਾਰਾਂ ਹੈਗੀਆਂ ਨੇ, ਪੋਲੀਟੀਕਲ ਪਾਰਟੀਆਂ ਹੈਗੀਆਂ ਨੇ, ਜਿਹੜੇ ਬੰਦੇ ਨਸ਼ੇ ਵੇਚਦੇ ਹੈਗੇ ਨੇ, ਜਿਹੜੇ ਬੰਦੇ ਨਸ਼ੇ ਦੀ ਵਰਤੋਂ ਕਰਦੇ ਹੈਗੇ ਨੇ, ਸਾਰਿਆਂ ਦਾ ਪੂਰਾ ਸੋਸ਼ਲ ਬਾਈਕਾਟ ਕੀਤਾ ਜਾਏਗਾ। ਹਾਂਜੀ, ਲਾਸਟ ਫੇਜ਼ ਜਿਹੜਾ ਅਸੀਂ ਰੱਖਿਆ ਹੈਗਾ ਉਹ ਹੈਗਾ ਡਾਇਰੈਕਟ ਐਕਸ਼ਨ। ਉਸ ਵੇਲੇ ਅਸੀਂ ਸੜਕਾਂ ਤੇ ਉਤਰਾਂਗੇ ਔਰ ਉਸ ਵੇਲੇ ਤੱਕ ਅਸੀਂ ਸੜਕਾਂ ਤੇ ਰਹਾਂਗੇ ਜਦੋਂ ਤੱਕ ਕਿ ਇਹ ਜਿਹੜੀ ਗੱਲ ਹੈਗੀ ਹੈ ਰੋਕੀ ਨਹੀਂ ਜਾ ਸਕਦੀ। ਨਾਲ ਨਾਲ ਜਿਹੜੇ ਲੋਕੀ ਹੋਰ ਗੱਲ ਕਰਨੇ ਹੈਗੇ ਵੀ ਤੇ ਸਾਡੇ ਜਿਹੜੇ ਦਰਸ਼ਕ ਹੈਗੇ ਆ, ਲੋਕੀ ਕਹਿੰਦੇ ਹੈਗੇ ਨੇ ਕਿ ਪੋਲੀਟਿਕਸ ਹੈਗੀ। ਮੈਂ ਕਹਿੰਦਾ ਹੈਗਾ ਸਾਡਾ ਪੋਲੀਟੀਕਲ ਪਾਰਟੀ ਦੇ ਨਾਲ ਜਾਂ ਕੋਈ ਪੋਲੀਟੀਕਲ ਮੰਤਵ ਨਹੀਂ ਹੈਗਾ। ਹਾਂ, ਪਰ ਅਸੀਂ ਇਸ ਨਸ਼ੇ ਦੇ ਮੁੱਦੇ ਨੂੰ ਇਲੈਕਸ਼ਨਸ ਦਾ ਇੱਕ ਇੰਪੋਰਟੈਂਟ ਮੁੱਦਾ ਬਣਾਵਾਂਗੇ। ਹਾਂਜੀ, ਸਾਰੀ ਪੋਲੀਟੀਕਲ ਪਾਰਟੀ, ਸਾਰੇ ਜਿਹੜੇ ਸਿਆਸੀ ਬੰਦੇ ਹੈਗੇ ਦੱਸਣ ਕਿ ਉਹਨਾਂ ਨੇ ਕੀ ਕੀਤਾ ਹੈਗਾ ਇਸ ਬਾਰੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਸਪਲਾਈ ਰੋਕਣ ਲਈ। ਹਾਂਜੀ, ਜੇ ਉਹ ਕੁਝ ਕੀਤਾ ਹੈਗਾ ਜਨਤਾ ਨੂੰ ਦੱਸਣ, ਉਹਦੇ ਬਾਅਦ ਜ਼ਰੂਰਤ ਕਰਨ ਇਲੈਕਸ਼ਨ ਦੇ ਵਿੱਚ ਖੜੇ ਹੋਣ ਦੀ, ਵਰਨਾ ਉਹਨਾਂ ਦਾ ਟੋਟਲ ਬਾਈਕਾਟ ਕੀਤਾ ਜਾਏਗਾ। ਜੀ ਬਿਲਕੁਲ, ਇਹ ਮੇਰਾ ਪਲਾਨ ਆਫ ਐਕਸ਼ਨ ਹੈਗਾ, ਮੇਰਾ ਅਤੇ ਮੇਰੇ ਮਿੱਤਰਾਂ ਦਾ ਜੀ। ਤੇ ਵੀਰ ਜੀ ਤੁਸੀਂ ਕਈ ਮਹੀਨਿਆਂ ਤੋਂ ਇਸ ਡਰੱਗਸ ਦੇ ਖਤਰੇ ਬਾਰੇ ਜਾਗਰੂਕਤਾ ਪੈਦਾ ਕਰ ਰਹੇ ਹੋ, ਕੀ ਤੁਹਾਨੂੰ ਹੋਰ ਜਥੇਬੰਦੀਆਂ ਵੱਲੋਂ ਸਹਿਯੋਗ ਮਿਲਿਆ, ਇਸ ਬਾਰੇ ਵੀ ਦੱਸੋ।
इस बारे मैं कहने बड़ी खुशी होती है। 3 तरीक को जथेदार साहब जोड़े है श्री अकाल तख्त साहब से उन्होंने सद्या सी ते उन्होंने सपोर्ट का विश्वास दिता। उन्होंने कहा जिथे असी खड़े है साडे मूरे वो खड़े होंगे जी। असी पहली जी कॉन्फ्रेंस हैगी है वो 15 अगस्त को अमृतसर च करांगे जिदे शायद होर भी मुद्दे है जिन्ने भी NGO है सारे असी नाल लेके चल रहे हैं ने। ये नहीं एक NGO है एक ग्रुप है सारे नाल चलणगे ते ओदे च जथेदार साहब जोड़े है ओदी प्रधानगी करेंगे ते ओ जिहड़ा है ऐलाने जंग पे हो चुकिया है पर वो शायद पहली लड़ाई हुए पहला साडा मोर्चा उत्थे अमृतसर च 15 तरीक को खुलेगा जी। तवीर जी भी दसो कि सियासी पार्टी ते इस ड्रग्स के धंधे विच भाईवाद ने पर की सोशल ऑर्गेनाइजेशन ने तुहाडी मदद की है इस बारे में सारी सिख संगतां दसो वालियां नूं। सोशल ऑर्गेनाइजेशन बीबा जी जिहड़े हैगे ने वो आ रहे हैगे ने ਜਿਹੜੇ ਕੁਝ ਹੋਰ ਆਰਗੇਨਾਈਜੇਸ਼ਨਸ ਰਿਲੀਜੀਅਸ ਆਰਗੇਨਾਈਜੇਸ਼ਨਸ ਹੈਗੇ ਨੇ ਉਹ ਵੀ ਆ ਰਹੇ ਹੈਗੇ ਨੇ ਜੀ। ਪਰ ਸਿਆਸੀ ਬੰਦੇ ਜਿਹੜੇ ਹੈਗੇ ਨੇ ਉਹ ਪੂਰੇ ਅਜੇ ਤੱਕ ਖੁੱਲ ਕੇ ਨਹੀਂ ਆ ਰਹੇ ਹੈਗੇ ਆ। ਇਹ ਕੱਲ ਜਿਹੜੀ ਹੈਗੀ ਹੈ ਮੇਰੀ ਜਿਹੜੀ ਸਟੈਂਡ ਹੈਗੀ ਹੈ ਜਿਹੜਾ ਕਿ ਮੇਰੇ ਕੋਲ ਇਨਫੋਰਮੇਸ਼ਨ ਸੀ ਜਦੋਂ ਮੈਂ ਇੰਟੈਲੀਜੈਂਸ ਦਾ ਕੰਮ ਕਰਦਾ ਸੀ ਕਿ ਸਿਆਸੀ ਬੰਦੇ ਬਹੁਤ ਹੀ ਜ਼ਿਆਦਾ ਤਾਦਾਦ ਦੇ ਵਿੱਚ ਬਹੁਤ ਹੀ ਜ਼ਿਆਦਾ ਸਟਰੈਂਥ ਦੇ ਵਿੱਚ ਇਸ ਨਸ਼ਿਆਂ ਦੇ ਵਪਾਰ ਦੇ ਵਿੱਚ ਇਨਵੋਲਵ ਹੀ ਨਹੀਂ ਹੈਗੇ ਨੇ। ਪੈਟਰਨੇਜ ਨਹੀਂ ਹੈਗੀ ਹੈ ਬਲਕਿ ਉਹਨਾਂ ਦਾ ਡਾਇਰੈਕਟ ਇਨਵੋਲਵਮੈਂਟ ਵੀ ਹੈਗਾ ਜੀ। ਤਾਂ ਵੀਰ ਜੀ ਤੁਹਾਨੂੰ ਅਸੀਂ ਜੋ ਪਿਛਲੀ ਵਾਰੀ ਗੱਲ ਕੀਤੀ ਸੀ ਤੁਸੀਂ ਦੱਸਿਆ ਕਿ ਤੁਸੀਂ ਇੱਕ ਮੁਹਿੰਮ ਸ਼ੁਰੂ ਕਰਦੇ ਜਿਸ ਵਿੱਚ ਤੁਸੀਂ ਪਿੰਡ ਜਾ ਕੇ ਪ੍ਰਚਾਰ ਕਰੋਗੇ ਕਿ ਨਸ਼ਾ ਛੋੜੋ। ਉਹ ਤੁਹਾਡੀ ਮੁਹਿੰਮ ਕਿਸ ਤਰ੍ਹਾਂ ਰਹੀ ਇਸ ਬਾਰੇ ਵੀ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਇਹਦੇ ਲਈ ਭਾਜੀ ਇਸ ਤਰ੍ਹਾਂ ਹੈਗਾ ਕਿ ਅਸੀਂ ਪਿੰਡ ਜਿਹੜਾ ਹੈਗਾ ਉਹ ਬੇਸਿਕ ਯੂਨਿਟ ਹੈਗਾ ਹਰ ਚੀਜ਼ ਲਈ। ਸਾਡਾ ਜਿਹੜਾ ਅਸਲੀ ਪੰਜਾਬ ਹੈਗਾ ਪਿੰਡਾਂ 'ਚ ਹੀ ਹੈਗਾ ਹਾਂਜੀ। ਅਸੀਂ ਪਿੰਡ ਨੂੰ ਬੇਸਿਕ ਯੂਨਿਟ ਬਣਾ ਕਰਕੇ ਅੱਗੇ ਚੱਲ ਰਹੇ ਹੈਗੇ ਆ ਜੀ। ਹਰ ਪਿੰਡ ਦੇ ਵਿੱਚ ਅਸੀਂ ਆਪਣੀ ਯੂਨਿਟ ਖੋਲਾਂਗੇ ਇਹ ਸਾਡਾ ਟੀਚਾ ਹੈਗਾ ਇਹ ਨਹੀਂ ਹੈਗਾ ਕਿ ਉੱਥੇ ਕੋਈ ਰੈਗੂਲਰ ਆਫਿਸ ਹੋਏਗਾ। ਅਸੀਂ ਜਿਹੜਾ ਕੰਮ ਕਰ ਰਹੇ ਉਹਦੇ ਸਾਰਿਆਂ ਨੂੰ ਸਵਾਗਤ ਕਰਨੇ ਵੈਲਕਮ ਕਰਨੇ ਹੈਗੇ ਜੀ ਆਇਆਂ ਕਹਿੰਦੇ ਹੈਗੇ ਜੀ। ਉਹਨਾਂ ਦਾ ਜੀ ਆਇਆਂ ਨੂੰ ਕਹਿੰਦੇ ਹੈਗੇ ਆ ਤੇ ਓਪਨ ਆਰਗੇਨਾਈਜੇਸ਼ਨ ਹੈਗਾ ਉਹ 10 15 20 25 ਐਕਟਿਵਿਸਟ ਹਰ ਪਿੰਡ 'ਚ ਹੋ ਜਾਣ ਉਹ ਜਿਹੜੇ ਕਿ ਲੋਕਲੀ ਨਸ਼ਿਆਂ ਦੇ ਬਾਰੇ ਗੱਲਾਂ ਕਰਨ ਚੇਤਨਾ ਜਗਾਉਣ ਇੱਕ ਲੋਕ ਲਹਿਰ ਬਣਾਉਣ। ਇਹ ਜਿਹੜਾ ਹੈਗਾ ਪਿੰਡ ਦੇ ਵਿੱਚ ਹੋਏਗਾ ਔਰ ਸ਼ਹਿਰਾਂ ਦੇ ਵਿੱਚ ਅਸੀਂ ਹਰ ਵਾਰਡ ਨੂੰ ਬੇਸਿਕ ਯੂਨਿਟ ਬਣਾ ਕੇ ਚਲਾਂਗੇ ਜੀ। ਇਹਦੇ ਵਿੱਚ ਔਕੜਾਂ ਤੇ ਬਹੁਤ ਹੈਗੀਆਂ ਨੇ ਪ੍ਰੋਬਲਮ ਤੇ ਬਹੁਤ ਆ ਰਹੀਆਂ ਹੈਗੀਆਂ ਨੇ। ਕਈ ਪਿੰਡਾਂ 'ਚ ਅਸੀਂ ਗਏ ਉਹਨਾਂ ਨੇ ਕਿਹਾ ਕਿ ਲੋਕਲ ਪੁਲਿਸ ਕੋਈ ਸਹਿਯੋਗ ਨਹੀਂ ਕਰਦੀ ਹੈਗੀ ਹੈ। ਲੋਕਲ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਹੜੇ ਇਨਵੋਲਵ ਹੈਗੇ ਨੇ ਜਿਨ੍ਹਾਂ ਦੇ ਪਿੱਛੇ ਸਿਆਸਤਦਾਨ ਵੀ ਹੈਗੇ ਨੇ ਤੇ ਬਹੁਤ ਸਾਰੇ ਬੰਦੇ ਦੇ ਜਿਹੜੇ ਹੈਗੇ ਅਨਫੋਰਚੂਨੇਟਲੀ ਇਸ ਵਾਰੀ ਪਿੰਡਾਂ ਦੇ 5 ਅਤੇ ਸਰਪੰਚ ਚੁਣੇ ਗਏ ਹੈਗੇ ਨੇ। ਉਹ ਲੋਕਾਂ ਨੂੰ ਦੱਸਿਆ ਹੈਗਾ ਕਿ ਇਹ ਲੋਕੀ ਸਾਡਾ ਵਿਰੋਧ ਕਰਦੇ ਹੈਗੇ ਤੇ ਕੀ ਕਰੀਏ। ਮੈਂ ਕਿਹਾ ਅੱਜ ਕੁਛ ਨਹੀਂ ਕਰਨਾ ਹੈ ਬਿਲਕੁਲ ਸ਼ਾਂਤੀ ਰੱਖੋ ਕੁਛ ਨਹੀਂ ਕਰਨਾ ਸਿਰਫ ਇੱਕ ਲੋਕ ਲਹਿਰ ਖੜੀ ਕਰਨੀ ਹੈਗੀ ਹੈ। ਉਹਦੇ ਬਾਅਦ ਦੂਜੇ ਸਟੈਪ ਜਿਹੜੇ ਹੈਗੇ ਕੋਈ ਲੋਕ ਲਹਿਰ ਬਣ ਜਾਂਦੀ ਹੈਗੀ ਹੈ ਫਿਰ ਦੂਜੇ ਔਰ ਉਹਦੇ ਬਾਅਦ ਫਿਰ ਤੀਜੇ ਸਟੈਪ ਚੱਕੀ ਜਾਵਾਂਗੇ ਜੀ ਜੀ। ਤੇ ਵੀਰ ਜੀ ਇਹ ਵੀ ਦੱਸੋ ਕਿ ਤੁਸੀਂ ਬਹੁਤ ਵੱਡੇ ਡਰੱਗ ਮਾਫੀਆ ਨੂੰ ਜਿਸ ਦੇ ਨਾਲ ਪੋਲੀਟੀਸ਼ੀਅਨਸ ਔਰ ਕ੍ਰਿਮੀਨਲਸ ਦੋਨੋਂ ਹੀ ਜੁੜੇ ਹੋਏ ਹਨ ਇਹਨਾਂ ਨੂੰ ਹੱਥ ਪਾ ਰਹੇ ਹੋ ਕਿ ਇਹਨਾਂ ਵੱਲੋਂ ਤੁਹਾਡੇ ਕੰਮ ਦੇ ਵਿੱਚ ਰੁਕਾਵਟਾਂ ਨਹੀਂ ਖੜੀਆਂ ਕੀਤੀਆਂ ਜਾ ਰਹੀਆਂ ਇਸ ਬਾਰੇ ਸਾਡੇ ਸਿੱਖ ਸੰਗਤਾਂ ਨੂੰ ਦੱਸੋ। ਰੁਕਾਵਟਾਂ ਤੇ ਰੋਜ਼ ਹੀ ਖੜੀ ਕਰਦੇ ਹੈਗੇ ਨੇ। ਤੁਹਾਨੂੰ ਪਤਾ ਜਦੋਂ ਮੈਂ ਸਰਵਿਸ ਦੇ ਵਿੱਚ ਰਿਫਾਤ ਹੀ ਮੇਰੀ ਸਾਰੀ ਸਿਕਿਉਰਿਟੀ ਵੀ ਡਰੌਪ ਕਰ ਲਿੱਤੀ ਸੀ ਉਹ ਧਮਕੀ ਆਈ ਉਹਦੇ ਬਾਅਦ ਹੋਰ ਧਮਕੀਆਂ ਆਉਣੀ ਸ਼ੁਰੂ ਹੋਈਆਂ ਕਿ ਮਾਰ ਦਿਆਂਗੇ ਇਹ ਕਰ ਦਿਆਂਗੇ। ਠੀਕ ਹੈ ਮੈਨੂੰ ਮਾਰ ਦੇਣ ਅੱਜ ਤੁਹਾਡੇ ਰੇਡੀਓ ਰਾਹੀਂ ਮੈਂ ਕਹਿਣਾ ਹੈ ਕਿ ਜੇ ਮੈਨੂੰ ਕੁਛ ਹੋ ਗਿਆ ਹਾਂਜੀ ਮੈਂ ਸਿਆਸੀ ਬੰਦਾ ਨਹੀਂ ਹੈਗਾ ਪਰ ਜੇ ਮੈਨੂੰ ਕੁਛ ਹੋ ਗਿਆ ਤਾਂ ਪੰਜਾਬ ਸਰਕਾਰ ਉਹਦੇ ਲਈ ਰਿਸਪੌਂਸਿਬਲ ਹੋਏਗੀ ਜੀ। ਸਾਡੇ ਜਿਹੜੇ ਐਕਟਿਵਿਸਟ ਖੜੇ ਹੋ ਰਹੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈਗਾ ਤੁਸੀਂ ਬਹਿ ਜਾਓ ਅੱਗੇ ਨਾ ਜਾਓ ਹਾਂਜੀ। ਜਿਹੜੇ ਪੋਲੀਟੀਸ਼ੀਅਨਸ ਹੈਗੇ ਜਿਸ ਤਰ੍ਹਾਂ ਮੈਂ ਕਿਹਾ ਜਿਹੜੇ ਨਵੇਂ ਪੰਚ ਅਤੇ ਸਰਪੰਚ ਚੁਣੇ ਗਏ ਹੈ ਕਈ ਥਾਵਾਂ ਤੇ ਉਹ ਉਹਨਾਂ ਨੂੰ ਧਮਕਾਉਂਦੇ ਹੈਗੇ ਤੁਸੀਂ ਅੱਗੇ ਨਾ ਆਓ ਤੁਸੀਂ ਬਹਿ ਜਾਓ। ਅੱਜ ਦੀ ਤਰੀਕ 'ਚ ਮੈਂ ਪੁਲਿਸ ਅਫਸਰਾਂ ਨੂੰ ਫੋਨ ਕਰਨਾ ਹੈ ਜੈਸੇ ਨਸ਼ਾ ਦਾ ਵਪਾਰ ਹੋ ਰਿਹਾ ਮੇਰੀ ਕਾਲ ਨਹੀਂ ਲੈਂਦੇ ਹੈਗੇ ਨੇ ਕਿੱਦੋਂ ਤੋਂ ਡਰਦੇ ਹੈਗੇ ਨੇ ਉਹ ਕਿੱਦੋਂ ਤੋਂ ਡਰਦੇ ਹੈਗੇ ਨੇ ਕਿ ਉਹਨਾਂ ਦਾ ਆਪਣਾ ਜ਼ਮੀਰ ਮਰ ਗਿਆ ਹੈਗਾ। ਜਦੋਂ ਤੱਕ ਉਹਨਾਂ ਦੇ ਇਨ ਪੁਲਿਸ ਅਫਸਰਾਂ ਦੇ ਤੇ ਉਹਨਾਂ ਦੇ ਪੋਲੀਟੀਸ਼ੀਅਨ ਆਪਣੇ ਬੱਚੇ ਨਸ਼ਿਆਂ 'ਚ ਨਹੀਂ ਆਉਣਗੇ ਉਸ ਵੇਲੇ ਤੱਕ ਇਹਨਾਂ ਦੀ ਅੱਖਾਂ ਨਹੀਂ ਖੁੱਲਣੀਆਂ ਜੀ ਹਾਂਜੀ। ਸ਼ਰਮ ਦੀ ਗੱਲ ਹੈਗੀ ਹੈ ਰੱਬ ਨਾ ਕਰੇ ਰੱਬ ਡਰ ਕੇ ਕਹਿਣਾ ਹੈਗਾ ਕਿ ਰੱਬ ਇਹਨਾਂ ਦੇ ਬੱਚਿਆਂ ਨੂੰ ਪਹਿਲੇ ਬਚਾਏਗਾ ਕਿ ਇਹਨਾਂ ਨੂੰ ਕੁਛ ਅਕਲ ਆਏ ਹਾਂਜੀ ਬਿਲਕੁਲ। ਤਾਂ ਵੀਰ ਜੀ ਸਾਨੂੰ ਅਸੀਂ ਬਾਹਰਲੀਆਂ ਸਾਰੇ ਪੰਜਾਬੀਆਂ ਦੇ ਰੂਪ ਲਈ ਇਸ ਲਈ ਕਰਵਾਉਣਾ ਤਾਂ ਕਿ ਤੁਸੀਂ ਸਮੇਂ-ਸਮੇਂ ਸਾਨੂੰ ਦੱਸਦੇ ਰਹੋ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਕਿਵੇਂ ਰੋਲਦੀ ਹੈ ਨਸ਼ਿਆਂ ਦੇ ਵਿੱਚ। ਪਰ ਕਾਫੀ ਬਾਹਰਲੀਆਂ ਜਿਹੜੀਆਂ ਸੰਗਤਾਂ ਨੇ ਉਹ ਸੋਚਦੇ ਕਿ ਚਲੋ ਸਾਡਾ ਕੀ ਲੈਣ ਦੇਣਾ ਪੰਜਾਬ ਦੇ ਵਿੱਚ ਜੋ ਵੀ ਹੋ ਰਿਹਾ। ਤੁਸੀਂ ਬਾਹਰਲੀਆਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਡਰੱਗ ਮਾਫੀਆ ਦੇ ਸਭ ਨਾਲ। ਬਾਹਰੀ ਜਿਹੜੀ ਸਾਡੀ ਸੰਗਤਾਂ ਹੈਗੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਹੈਗੀ ਹੈ ਜੀ ਇੱਕ ਤੋਂ ਪਹਿਲਾਂ ਇਹ ਕਰਨ ਕਿ ਪੰਜਾਬ 'ਚ ਜੇ ਕੋਈ ਬੰਦਾ ਆਉਂਦਾ ਹੈਗਾ ਕੋਈ ਪੋਲੀਟੀਸ਼ੀਅਨ ਆਉਂਦਾ ਕੋਈ ਅਫਸਰ ਆਉਂਦਾ ਹੈ ਉਹਨੂੰ ਐਂਟਰਟੇਨ ਨਾ ਕਰਨ। ਉਹਦੇ ਬਾਅਦ ਜਾ ਕੇ ਸਿਰਫ ਦਾਰੂ ਪੀਣ ਲਈ ਸ਼ਰਾਬ ਪੀਣ ਲਈ ਘੁੰਮਣ ਲਈ ਸ਼ਾਪਿੰਗ ਕਰਨ ਲਈ ਜਾਂਦੇ ਹੈਗੇ ਉਹਨਾਂ ਦਾ ਪੰਥ ਦੇ ਨਾਲ ਸਿੱਖੀ ਦੇ ਨਾਲ ਪੰਜਾਬੀਅਤ ਦੇ ਨਾਲ ਸੱਭਿਅਤਾ ਦੇ ਨਾਲ
ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਹੈਗਾ, ਉਹਨਾਂ ਦੇ ਟੋਟਲ ਬਾਈਕਾਟ ਕਰਨ। ਦੂਜੀ ਬੇਨਤੀ ਹੈਗੀ ਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਇੱਥੇ ਪੰਜਾਬ 'ਚ ਹੈਗੇ ਨੇ, ਜਿਹੜਾ ਕਿ ਉਹਨਾਂ ਦੇ ਨਾਲ ਖੜੇ ਹੈਗੇ ਨੇ, ਉਹਨਾਂ ਨੂੰ ਕਹਿਣ ਕਿ ਇਹਦੇ ਬਾਰੇ ਜਿੱਥੇ ਵੀ ਕਿਤੇ ਹੈਗੇ ਨੇ ਇੱਕ ਅਵੇਅਰਨੈਸ ਕ੍ਰੀਏਟ ਕਰਨ, ਇੱਕ ਚੇਤਨਾ ਕ੍ਰੀਏਟ ਕਰਨ, ਇੱਕ ਲੋਕ ਲਹਿਰ ਕ੍ਰੀਏਟ ਕਰਨ। ਕਿੰਨਾ ਕੰਟਰੀਬਿਊਸ਼ਨ ਹੋਏਗਾ ਤੇ ਇਹਦੇ ਤੋਂ ਵੱਡੀ ਸਾਡੀ ਕੋਈ ਚੀਜ਼ ਨਹੀਂ ਚਾਹੀਦੀ ਹੈਗੀ ਹੈ। ਇਹੀ ਚੀਜ਼ ਹੈਗੀ ਹੈ ਸ਼ੁਰੂਆਤ, ਇਹੀ ਚੀਜ਼ ਅਲਟੀਮੇਟਲੀ ਹੋਏਗੀ ਅੰਤ। ਜੀ ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਸਵਾਲ ਸਾਡੇ ਕੋਲ ਹੋਰ ਵੀ ਨਹੀਂ, ਪਰ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਡੇ ਨਾਲ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ, ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। The viewers, time for a short break. Keep watching News TV 84. Then I will be right back after a short break.